ਕਿਵੇਂ ਦੇਖਦੇ ਹੋ ਜੀ ਇੱਕਦਮ ਜ਼ਮਾਨਤ ਹੋਣ ਤੋਂ ਬਾਅਦ ਨਾਲ ਦੀ ਨਾਲ ਨਵਾਂ ਕੇਸ ਦਰਜ ਕਰ ਦੇਣਾ? ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਹੈ ਉਹ ਕਲੇਮ ਕਰਦੇ ਨੇ ਅਰਵਿੰਦ ਕੇਜਰੀਵਾਲ ਨੂੰ ਵਿਕਟਮਾਈਜ਼ ਕੀਤਾ ਜਾ ਰਿਹਾ ਹੋਵੇ, ਪਰ ਆਪ ਵੀ ਉਹ ਉਸੇ ਰਸਤੇ ਤੇ ਚੱਲੇ ਨੇ ਕਿ ਜਿਹੜਾ ਖਹਿਰਾ ਸਾਹਿਬ ਨੂੰ ਫਰੈਸ਼ ਕੇਸ ਦੇ ਥੱਲੇ ਅਰੈਸਟ ਕੀਤਾ ਹੋਵੇ ਉਹ ਬੜੀ ਕਹਿ ਲਓ ਮਿਸਫਾਰਚੂਨ ਵਾਲੀ ਗੱਲ ਹੈ। ਇਹ ਲੀਗਲ ਪ੍ਰੋਸੈਸ ਨੂੰ ਖੁੱਲ੍ਹੇਆਮ ਮਿਸਯੂਜ਼ ਕੀਤਾ ਗਿਆ ਵੇ, ਜੋ ਕਰਨਾ ਨਹੀਂ ਸੀ ਚਾਹੀਦਾ। ਜੇ ਥ੍ਰੈਟ ਕਰ ਰਹੇ ਸੀ 3 ਮਹੀਨੇ ਦੇ ਅੰਦਰ ਸੀ, 3 ਮਹੀਨੇ ਪਹਿਲੇ ਕਿਉਂ ਨਹੀਂ ਕੇਸ ਕੀਤਾ ਗਿਆ? ਇਹ ਬੜਾ ਇੰਪੋਰਟੈਂਟ ਕਾਨੂੰਨੀ ਨੁਕਤਾ ਵੇ ਜਿਹੜਾ ਸਟੇਟ ਗੌਰਮੈਂਟ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਹੋਵੇ। ਜਿਹੜਾ ਬੰਦਾ ਪਾਰ ਆ ਰਿਹਾ ਵੇ ਉਹਦੇ ਉੱਤੇ ਫੇਰ ਤੁਸੀਂ ਉਹ ਸੈਕਸ਼ਨ ਲਗਾ ਕੇ ਉਹਨੂੰ ਅੰਦਰ ਇੰਚ ਕਿੰਨੀ ਕੁ ਵਾਰੀ ਇਹ ਕਰਨਗੇ? ਇਸ ਮਾਮਲੇ ਤੇ ਹਾਈ ਕੋਰਟ ਨੂੰ ਡਾਇਰੈਕਸ਼ਨ ਇਸ਼ੂ ਕਰਨੇ ਚਾਹੀਦੇ। ਕੀ ਲੱਗਦਾ ਕਿ ਅਜੇ ਤੱਕ ਮਨੀ ਲਾਂਡਰਿੰਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਸਾਬਤ ਹੋਈ ਉਹਨਾਂ ਦੇ ਕੋਲ? ਅਨਫੋਰਚੂਨੇਟਲੀ ਕਾਫੀ ਮਨੀ ਲਾਂਡਰਿੰਗ ਦੇ ਕੇਸਿਸ 'ਚ ਪੁਲਿਸ FIR ਤੱਕ ਨਹੀਂ ਲੌਂਚ ਕਰਦੀ, ਮਗਰ ਉਸ ਮਾਮਲੇ ਤੇ ਇਹ ਦੱਸਣ ਕਿੰਨੇ ਕੁ ਕੇਸ ਇਹਨਾਂ ਨੇ FIR ਲੌਂਚ ਕੀਤੀ ਹੈ। FIR ਲੌਂਚ ਨਹੀਂ ਹੁੰਦੀ, ED ਆਪਣਾ ਹੱਥ ਖੜਾ ਕਰ ਦਿੰਦੀ ਹੈ। ਇਸ ਕਾਨੂੰਨ ਨੂੰ ਪੋਲੀਟੀਕਲੀ ਵਿੰਡਿਕਟਿਵਨੈਸ ਦੇ ਲਈ ਯੂਜ਼ ਕਰਨਾ ਬੜੀ ਗਲਤ ਗੱਲ ਹੈ। ਅਦਰਵਾਈਜ਼ ਇਹ ਜਿਹੜਾ ਕਾਨੂੰਨ ਹੈ ਬੜਾ ਵਧੀਆ ਕਾਨੂੰਨ ਹੈ। ਇਹ UN ਦੀ ਜਨਰਲ ਅਸੈਂਬਲੀ 'ਚ ਰੈਜ਼ੋਲੂਸ਼ਨ ਤੋਂ ਬਾਅਦ 117 ਮੁਲਕਾਂ ਨੇ ਕਾਨੂੰਨ ਪਾਸ ਕੀਤਾ ਸੀ। ਕੀ ਲੱਗਦਾ ਕਿ ਖਹਿਰਾ ਸਾਹਿਬ ਦੇ ਪਿੱਛੇ ਜਿਹੜੀ ਰਾਜਸੀ ਧਿਰ ਦੇ ਨਾਲ ਉਹ ਸੰਬੰਧ ਰੱਖਦੇ ਨੇ ਉਹ ਵੀ ਤੇ ਅੱਜ ਕਿਤੇ ਨਾ ਕਿਤੇ ਪੈਰ ਪਛਾਣ ਨਜ਼ਰ ਆਉਂਦੀ? ਇੱਥੇ ਜ਼ਿਆਦਾਤਰ ਪੰਜਾਬ ਦੇ ਪੋਲੀਟਿਕਸ ਵਿੱਚ ਉਹ ਲੱਤਾਂ ਖਿੱਚਣ ਦਾ ਕੰਮ ਕਰਦੇ ਨੇ। ਇਹਦਾ ਫਾਇਦਾ ਰੂਲਿੰਗ ਕਲਾਸ ਕੋਈ ਵੀ ਹੈ, ਅੱਜ ਆਮ ਆਦਮੀ ਪਾਰਟੀ ਹੈ, ਕੱਲ੍ਹ ਨੂੰ ਕਾਂਗਰਸ ਹੋਏਗੀ, ਫਿਰ ਅਕਾਲੀ ਹੋਣਗੇ, ਕੋਈ ਵੀ ਹੋਏ, ਉਹ ਇਹਦਾ ਬੈਨੀਫਿਟ ਆਸਾਨੀ ਦੇ ਨਾਲ ਚੁੱਕ ਲੈਂਦੇ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਇਹ ਗੱਲ ਕੀਤੀ ਜਾਵੇ ਤਾਂ ਤਕਰੀਬਨ 3.5 ਮਹੀਨਿਆਂ ਤੋਂ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਬੰਦ ਨੇ ਸੁਖਪਾਲ ਸਿੰਘ ਖਹਿਰਾ ਮਨੀ ਲਾਂਡਰਿੰਗ ਕੇਸ ਦੇ ਤਹਿਤ, ਤੇ ਇਸੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਇੱਕ ਹੋਰ ਨਵਾਂ ਕੇਸ ਦਰਜ ਕਰ ਦਿੱਤਾ ਜਾਂਦਾ ਤੇ ਫਿਰ ਸੁਖਪਾਲ ਸਿੰਘ ਖਹਿਰਾ ਨੂੰ 1 ਦਿਨ ਦੇ ਰਿਮਾਂਡ ਦੇ ਉੱਪਰ ਭੇਜ ਦਿੱਤਾ ਜਾਂਦਾ ਏ। ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਕਿਹੜੀਆਂ ਧਾਰਾਵਾਂ ਦੇ ਤਹਿਤ ਭੇਜਿਆ ਗਿਆ, ਜਿਸ ਤਰੀਕੇ ਦੇ ਨਾਲ IPC 506 ਲਾ ਕੇ ਸੁਖਪਾਲ ਸਿੰਘ ਖਹਿਰਾ ਨੂੰ 195A ਦੇ ਤਹਿਤ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਏ। ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਟੈਕਨੀਕਲ ਪੱਖ ਤੋਂ ਕਿਸ ਤਰੀਕੇ ਦੇ ਨਾਲ ਜਾਣਿਆ ਜਾਵੇ, ਜਾਂ ਜਿਹੜੇ ਇੱਕ ਤਰ੍ਹਾਂ ਦੇ ਨਾਲ ਵੱਡੇ ਸਵਾਲੀਆ ਚਿੰਨ੍ਹ ਵੀ ਉਠਾਏ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਬਦਲਾਖੋਰੀ ਦੇ ਤਹਿਤ ਇਹ ਜਿਹੜਾ ਬਹੁਤ ਕੁਝ ਕੀਤਾ ਜਾ ਰਿਹਾ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਸੀਨੀਅਰ ਵਕੀਲ ਬਰਜਿੰਦਰ ਸਿੰਘ ਲੂੰਬਾ ਨੇ, ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਰ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੂੰਬਾ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ ਕਿ ਤਕਰੀਬਨ 3.5 ਮਹੀਨੇ ਦੇ ਇੱਕ ਕਹਿ ਸਕਦੇ ਹਾਂ ਕਿ ਵਕਫੇ ਦੇ ਦੌਰਾਨ ਖਹਿਰਾ ਸਾਹਿਬ ਮਨੀ ਲਾਂਡਰਿੰਗ ਦੇ ਕੇਸ ਦੇ ਤਹਿਤ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ। ਕਿਵੇਂ ਦੇਖਦੇ ਹੋ ਜੀ ਇੱਕਦਮ ਜ਼ਮਾਨਤ ਹੋਣ ਤੋਂ ਬਾਅਦ ਨਾਲ ਦੀ ਨਾਲ ਨਵਾਂ ਕੇਸ ਦਰਜ ਕਰ ਦੇਣਾ? ਇਹ ਮਿਸਯੂਜ਼ ਹੈ ਲੀਗਲ ਪ੍ਰੋਸੈਸ ਦਾ ਤੇ ਪੋਲੀਟੀਕਲ ਵਿੰਡਿਕਟਿਵਨੈਸ ਹੈ। ਇਹ ਬੜੇ ਦੁੱਖ ਦੀ ਗੱਲ ਹੈ। ਇਹ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਹੈ ਉਹ ਕਲੇਮ ਕਰਦੇ ਨੇ ਅਰਵਿੰਦ ਕੇਜਰੀਵਾਲ ਨੂੰ ਵਿਕਟਮਾਈਜ਼ ਕੀਤਾ ਜਾ ਰਿਹਾ ਹੋਵੇ, ਪਰ ਆਪ ਵੀ ਉਹ ਉਸੇ ਰਸਤੇ ਤੇ ਚੱਲੇ ਨੇ। ਬਾਕੀ ਇਹਨਾਂ ਦੋਨਾਂ ਕੇਸਾਂ ਦਾ ਫਰਕ ਹੈ, ਕਿਉਂਕਿ ਜਿਹੜੀ ਉਹ ਕੇਸ ਨੇ ਦਿੱਲੀ ਤੇ ਲੀਡਰਾਂ ਦੇ ਖਿਲਾਫ, ਉਹ ਤੇ ਕਹਿ ਲਓ ਅਰਬਾਂ ਰੁਪਏ ਤੇ ਘੋਟਾਲੇ ਤੇ ਕੇਸ ਨੇ, ਜਿਹਦੇ 'ਚ ਕਲੀਅਰ ਕੱਟ ਮਨੀ ਲਾਂਡਰਿੰਗ ਐਕਟ ਦੇ ਥੱਲੇ ਉਹਨਾਂ ਤੇ ਐਕਸ਼ਨ ਆਉਂਦੇ ਨੇ। ਤੇ ਬਾਕੀ ਜਿਹੜਾ ਖਹਿਰਾ ਸਾਹਿਬ ਨੂੰ ਫਰੈਸ਼ ਕੇਸ ਦੇ ਥੱਲੇ ਅਰੈਸਟ ਕੀਤਾ ਹੋਵੇ ਉਹ ਬੜੀ ਕਹਿ ਲਓ ਮਿਸਫਾਰਚੂਨ ਵਾਲੀ ਗੱਲ ਹੈ। ਇਹ ਲੀਗਲ ਪ੍ਰੋਸੈਸ ਨੂੰ ਖੁੱਲ੍ਹੇਆਮ ਮਿਸਯੂਜ਼ ਕੀਤਾ ਗਿਆ ਵੇ, ਜੋ ਕਰਨਾ ਨਹੀਂ ਸੀ ਚਾਹੀਦਾ।
ਹਾਈ ਕੋਰਟ ਨੇ ਵੀ ਇਸ ਮਾਮਲੇ ਵਿੱਚ ਕਈ ਵਾਰੀ ਉਹ ਐਡਵਰਸ ਕਮੈਂਟ ਦਿੱਤੇ ਨੇ, ਮਗਰ ਅਨਫੋਰਚੂਨੇਟਲੀ ਰੂਲਿੰਗ ਕਲਾਸ ਪੁਲਿਸ ਨੂੰ ਮਿਸਯੂਜ਼ ਕਰ ਰਹੀ ਹੈ। ਜਿਸ ਤਰੀਕੇ ਦੇ ਨਾਲ ਆਈਪੀਐਸ ਦੀ ਧਾਰਾਵਾਂ ਲਾ ਕੇ ਫਿਰ ਕਿਤੇ ਨਾ ਕਿਤੇ ਥ੍ਰੈਟ ਜਾਂ ਜਿਹੜੇ ਗਵਾਹ ਨੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਖਤਰੇ ਮੰਡਰਾਉਣ ਨੂੰ ਲੈ ਕੇ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ, ਕੀ ਲੱਗਦਾ ਕਿ ਇਹਨਾਂ ਚੀਜ਼ਾਂ ਦੀ ਲੋੜ ਹੈ ਸੀ? ਕਿਉਂਕਿ ਖਹਿਰਾ ਸਾਹਿਬ ਤੇ ਪਹਿਲਾਂ ਵੀ ਇਸੇ ਕੇਸ ਦੇ ਤਹਿਤ ਜੇਲ੍ਹ ਦੇ ਵਿੱਚ ਲੰਬਾ ਸਮਾਂ ਰਹਿਣ ਤੋਂ ਬਾਅਦ ਬਾਹਰ ਆਏ ਨੇ। ਹਾਂਜੀ, ਇਸ ਮਾਮਲੇ ਤੇ ਜੇਲ੍ਹ ਦੇ ਅੰਦਰ ਜੇ ਹੈ ਨਾ, ਉਹ ਥ੍ਰੈਟ ਪ੍ਰੂਵ ਕਰਨਾ ਬੜਾ ਔਖਾ ਹੁੰਦਾ ਹੈ। ਬਾਕੀ ਦੂਸਰੀ ਗੱਲ ਇਹ ਵੇ, ਜੇ ਥ੍ਰੈਟ ਕਰ ਰਿਹਾ ਸੀ 3 ਮਹੀਨੇ ਦੇ ਅੰਦਰ ਸੀ, 3 ਮਹੀਨੇ ਪਹਿਲੇ ਕਿਉਂ ਨਹੀਂ ਕੇਸ ਕੀਤਾ ਗਿਆ? ਇਹ ਬੜਾ ਇੰਪੋਰਟੈਂਟ ਕਾਨੂੰਨੀ ਨੁਕਤਾ ਵਾ, ਜਿਹੜਾ ਸਟੇਟ ਗੌਰਮੈਂਟ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਹੋਵੇ। ਇਸ ਮਾਮਲੇ ਤੇ ਪੁਲਿਸ ਆਫੀਸਰਸ ਨੂੰ ਵੀ ਸੋਚਣਾ ਚਾਹੀਦਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਮੋਹਰਾ ਅਪਣਾਇਆ ਜਾ ਰਿਹਾ ਵੇ ਸਾਰੇ ਪੋਲੀਟੀਕਲ ਗੇਮ ਵਿੱਚ। ਇਸ ਕੇਸ ਨੂੰ ਤੁਸੀਂ ਇੱਕ ਲੰਬਾ ਸਮਾਂ ਸਟੱਡੀ ਵੀ ਕੀਤਾ ਹੈਗਾ, ਇਸ ਚੀਜ਼ ਨੂੰ ਇੱਕ ਟੈਕਨੀਕਲ ਪੱਖ ਤੋਂ ਬਹੁਤ ਨੇੜੇ ਤੋਂ ਹੋ ਕੇ ਜਾਣਦੇ ਹੋ। ਕੀ ਲੱਗਦਾ ਕਿ ਅਜੇ ਤੱਕ ਜਿਸ ਤਰੀਕੇ ਦੇ ਨਾਲ ਪਹਿਲਾਂ ਜੇਲ੍ਹ ਦੇ ਵਿੱਚ ਲੰਬਾ ਸਮਾਂ ਰਹੇ ਤੇ ਇਸ ਤੋਂ ਬਾਅਦ 3.5 ਮਹੀਨੇ ਦੇ ਕਰੀਬ ਦੇ ਸਮੇਂ ਦੇ ਦਰਮਿਆਨ ਹੁਣ ਜੇਲ੍ਹ ਦੇ ਵਿੱਚ ਖਹਿਰਾ ਸਾਹਿਬ ਰਹੇ, ਉਸ ਤੋਂ ਬਾਅਦ ਜ਼ਮਾਨਤ ਮਿਲਦੀ ਹੈ, ਕੀ ਲੱਗਦਾ ਕਿ ਅਜੇ ਤੱਕ ਮਨੀ ਲਾਉਂਡਰਿੰਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਸਾਬਤ ਹੋਈ ਉਹਨਾਂ ਦੇ ਕੋਲ? ਇਹ ਟ੍ਰਾਇਲ ਕੋਰਟ ਡਿਸਾਈਡ ਕਰਦੀ ਹੈ। ਮਨੀ ਲਾਂਡਰਿੰਗ ਕੇਸਿਸ ਦੇ ਲਈ ਵੱਖਰੀ ਕੋਰਟ ਹੁੰਦੀ ਹੈ, ਉਹ ਹੁੰਦੀ ਹੈ ਈਟੀ ਤੇ। ਈਟੀ ਵੀ ਆਪ ਕਰਦਾ ਵੇ ਟ੍ਰਾਈਬਿਊਨਲ ਦੇ ਥਰੂ, ਤੇ ਇੱਕ ਸਪੈਸ਼ਲ ਕੋਰਟ ਦਾ ਵੀ ਪ੍ਰੋਵੀਜ਼ਨ ਹੈ। ਮੈਂ ਆਪ ਕਈ ਮਨੀ ਲਾਂਡਰਿੰਗ ਕੇਸਿਸ ਦੇ ਨਾਲ ਡੀਲ ਕਰ ਚੁੱਕਾ ਵਾਂ। ਅਨਫੋਰਚੂਨੇਟਲੀ ਕਾਫੀ ਮਨੀ ਲਾਂਡਰਿੰਗ ਦੇ ਕੇਸਿਸ ਵਿੱਚ ਪੁਲਿਸ FIR ਤੱਕ ਨਹੀਂ ਲੌਂਚ ਕਰਦੀ। ਖਾਸ ਕਰਕੇ ਮੈਂ ਇਸ ਸਟੇਟ ਦੀ ਪੁਲਿਸ ਦੀ ਗੱਲ ਕਰ ਰਿਹਾ ਵਾਂ, ਪੰਜਾਬ ਪੁਲਿਸ ਦੀ। NRIs ਦੇ ਨਾਲ ਆਮ ਫਰਾਡ ਹੁੰਦੇ ਨੇ, ਮਨੀ ਲਾਂਡਰਿੰਗ ਹੁੰਦੀ ਹੈ, ਮਗਰ ਉਸ ਮਾਮਲੇ ਤੇ ਇਹ ਦੱਸਣ ਕਿੰਨੇ ਕੁ ਕੇਸ ਇਹਨਾਂ ਨੇ FIR ਲੌਂਚ ਕੀਤੀ ਹੈ। FIR ਲੌਂਚ ਨਹੀਂ ਹੁੰਦੀ, ET ਆਪਣਾ ਹੱਥ ਖੜਾ ਕਰ ਦਿੰਦੀ ਹੈ। ਇਸ ਕਾਨੂੰਨ ਨੂੰ ਪੋਲੀਟੀਕਲੀ ਵਿੰਡਿਕਟਿਵਨੈਸ ਦੇ ਲਈ ਯੂਜ਼ ਕਰਨਾ ਬੜੀ ਗਲਤ ਗੱਲ ਹੈ। ਅਦਰਵਾਈਜ਼ ਇਹ ਜਿਹੜਾ ਕਾਨੂੰਨ ਹੈ ਬੜਾ ਵਧੀਆ ਕਾਨੂੰਨ ਹੈ। ਇਹ UN ਦੀ ਜਨਰਲ ਅਸੈਂਬਲੀ 'ਚ ਰੈਜੂਲੂਸ਼ਨ ਤੋਂ ਬਾਅਦ 117 ਮੁਲਕਾਂ ਨੇ ਕਾਨੂੰਨ ਪਾਸ ਕੀਤਾ ਸੀ। ਇਹ ਬੜੇ ਘੱਟ ਲੋਕਾਂ ਨੂੰ ਪਤਾ ਹੋਵੇ। ਅਨਫੋਰਚੂਨੇਟਲੀ ਕੱਲ ਇਹ ਵੇ ਇੰਡੀਆ 'ਚ ਇਹਨੂੰ ਇਹ 'ਚ ਪੋਲੀਟੀਕਲ ਵੈਪਨ ਯੂਜ਼ ਕੀਤਾ ਜਾ ਰਿਹਾ ਹੋਵੇ। ਜਦੋਂ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਹੁੰਦਾ ਤਾਂ ਸਿਆਸਤ ਦੇ ਵਿੱਚ ਇੱਕ ਵੱਡਾ ਨਾਮਣਾ ਰੱਖਦੇ ਨੇ, ਉਹਨਾਂ ਦਾ ਵੱਖਰਾ ਚਿਹਰਾ ਹੈ, ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਬੜੇ ਇੱਕ ਖੁੱਲ੍ਹ ਦਿਲੀ ਦੇ ਨਾਲ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਦੇ ਨਾਲ ਬੋਲਦੇ ਨੇ। ਕੀ ਲੱਗਦਾ ਕਿ ਖਹਿਰਾ ਸਾਹਿਬ ਦੇ ਪਿੱਛੇ ਜਿਹੜੀ ਰਾਜਸੀ ਧਿਰ ਦੇ ਨਾਲ ਉਹ ਸੰਬੰਧ ਰੱਖਦੇ ਨੇ, ਉਹ ਵੀ ਧਿਰ ਅੱਜ ਕਿਤੇ ਨਾ ਕਿਤੇ ਪੈਰ ਪਛਾਣ ਨਜ਼ਰ ਆਉਂਦੀ? ਹਾਂਜੀ ਬਿਲਕੁਲ, ਕਿਉਂਕਿ ਇਹ ਪੋਲੀਟੀਕਲ ਜਿਹਨੂੰ ਕਹਿੰਦੇ ਨੇ ਰਾਈਵਰੀ, ਯਾਨੀ ਕਿ ਰਾਜਨੀਤਿਕ ਦੁਸ਼ਮਣੀ। ਉਹ ਦੇਖਦੇ ਨੇ ਇਹ ਬੰਦਾ ਅੱਗੇ ਆ ਰਿਹਾ ਵੇ, ਲੱਤਾਂ ਖਿੱਚਣ ਵਾਲੇ ਵੀ ਕਾਫੀ ਨੇ। ਇਹ ਪੰਜਾਬ ਦੀ ਰਾਜਨੀਤੀ ਤਾਂ ਬੜਾ ਨੈਗੇਟਿਵ ਹੈ ਪੁਆਇੰਟ ਹੈ। ਹੋਰ ਪਾਸੇ ਵੀ ਚੱਲਦੀ ਹੈ ਪੋਲੀਟੀਕਲ ਵਿੰਡਿਕਟਿਵਨੈਸ, ਤਮਿਲਨਾਡੂ ਵਿੱਚ ਚੱਲਦੀ ਹੈ, ਮਹਾਰਾਸ਼ਟਰ ਵਿੱਚ ਚੱਲਦੀ ਹੈ, ਮਗਰ ਉੱਥੇ ਜਦੋਂ ਵੱਡੇ ਮੁੱਦੇ ਆਉਂਦੇ ਨੇ ਉਹਨਾਂ ਦੇ ਨਾਲ ਜਿਹੜੇ ਆਮ ਹੋਰ ਪੋਲੀਟੀਸ਼ੀਅਨ ਨੇ, ਓਪੋਜੀਸ਼ਨ ਨੇ, ਉਹ ਸਟੈਂਡ ਕਰਦੀ ਹੈ। ਇੱਥੇ ਸਟੈਂਡ ਨਹੀਂ ਕਰਦੇ। ਉਹਦਾ ਕਾਰਨ ਇਹ ਵੀ ਉਹਨਾਂ ਨੂੰ ਇਹ ਲੱਗਦਾ ਵੇ ਇਹਦਾ ਜਿਹੜਾ ਸਟੇਟਸ ਜਾਂ ਕੱਦ ਹੈ ਉਹ ਉੱਚਾ ਹੋ ਰਿਹਾ ਵੇ। ਇਹ ਮੇਨ ਇਸ਼ੂ ਇੱਥੇ ਬਣ ਜਾਂਦਾ ਵੇ। ਇੱਥੇ ਜ਼ਿਆਦਾਤਰ ਪੰਜਾਬ ਦੇ ਪੋਲੀਟਿਕਸ ਵਿੱਚ ਉਹ ਲੱਤਾਂ ਖਿੱਚਣ ਦਾ ਕੰਮ ਕਰਦੇ ਨੇ। ਇਹਦਾ ਫਾਇਦਾ ਰੂਲਿੰਗ ਕਲਾਸ ਕੋਈ ਵੀ ਹੈ, ਅੱਜ ਆਮ ਆਦਮੀ ਪਾਰਟੀ ਹੈ, ਕੱਲ੍ਹ ਨੂੰ ਕਾਂਗਰਸ ਹੋਏ ਕਿ ਫਿਰ ਅਕਾਲੀ ਹੋਣਗੇ, ਕੋਈ ਵੀ ਹੋਏ, ਉਹ ਇਹਦਾ ਬੈਨੀਫਿਟ ਆਸਾਨੀ ਦੇ ਨਾਲ ਚੁੱਕ ਲੈਂਦੇ ਨੇ। IPSC ਦੀਆਂ ਧਾਰਾਵਾਂ ਦੇ ਤਹਿਤ ਜੇਲ੍ਹ ਦੇ ਵਿੱਚ ਫਿਰ ਤੋਂ ਡੱਕ ਤਾਂ ਦਿੱਤਾ ਗਿਆ, ਰਿਮਾਂਡ ਲਿਆ ਜਾ ਰਿਹਾ ਹੈ, ਤੇ ਕੀ ਲੱਗਦਾ ਕਿ ਉਸ ਤੋਂ ਬਾਅਦ ਹੁਣ ਕਿੰਨੇ ਸਮੇਂ ਦੀ ਪ੍ਰਕਿਰਿਆ ਹੋ ਸਕਦੀ ਹੈ ਕਿ ਉਸ ਤੋਂ ਬਾਅਦ ਕਦੋਂ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਖਹਿਰਾ ਸਾਹਿਬ? ਇਹ ਕੋਈ ਸੀਰੀਅਸ ਕੇਸ ਨਹੀਂ ਨਾ, ਮਗਰ ਪ੍ਰੋਬਲਮ ਇਹ ਵੇ ਜਿਹੜਾ ਬੰਦਾ ਪਾਰ ਆ ਰਿਹਾ ਵੇ ਉਹਦੇ ਉੱਤੇ ਫਿਰ ਤੁਸੀਂ ਉਹ ਸੈਕਸ਼ਨ ਲਗਾ ਕੇ ਉਹਨੂੰ ਅੰਦਰ ਇੰਚ ਕਿੰਨੀ ਕੁ ਵਾਰੀ ਇਹ ਕਰਨਗੇ। ਇਸ ਮਾਮਲੇ ਤੇ
ਹਾਈ ਕੋਰਟ ਨੂੰ ਡਾਇਰੈਕਸ਼ਨ ਇਸ਼ੂ ਕਰਨੇ ਚਾਹੀਦੇ ਨੇ, ਕਿਉਂਕਿ ਇੱਥੇ 482 ਤੇ ਆਰਟੀਕਲ 226 ਦੇ ਥੱਲੇ ਉਹਨਾਂ ਤੇ ਵਕੀਲਾਂ ਨੂੰ ਚਾਹੀਦਾ ਵੇ ਮੂਵ ਕਰਨ, ਪਟੀਸ਼ਨ ਤੇ ਡਾਇਰੈਕਸ਼ਨ ਲੈਣ। ਤੁਹਾਡੀ ਗੱਲਬਾਤ ਨਹੀਂ ਹੋਈ ਜਿਹੜੇ ਐਡਵੋਕੇਟ ਨੇ ਖਹਿਰਾ ਸਾਹਿਬ ਦਾ ਕੇਸ ਦੇਖਦੇ ਪਏ ਨੇ, ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋਈ ਇਸ ਮਸਲੇ ਬਾਬਤ? ਨਹੀਂ, ਮੇਰੀ ਨਹੀਂ ਹੋਈ ਹੈ। ਵੈਸੇ ਹੋਣਾ ਇਹ ਚਾਹੀਦਾ ਵੇ, ਕੋਰਟ ਕੋਲੋਂ ਡਾਇਰੈਕਸ਼ਨ ਲੈਣੇ ਚਾਹੀਦੇ ਨੇ। ਬਿਲਕੁਲ ਸੀਨੀਅਰ ਵਕੀਲ ਬਰਜਿੰਦਰ ਸਿੰਘ ਲੂੰਬਾ ਦੇ ਨਾਲ ਗੱਲਬਾਤ ਕੀਤੀ ਔਰ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਡਾਇਰੈਕਸ਼ਨ ਵੀ ਲੈਣ ਦੀ ਜ਼ਰੂਰਤ ਹੈ ਔਰ ਕਿਤੇ ਨਾ ਕਿਤੇ ਆਪਸ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਵੀ ਖੜੇ ਹੁੰਦੇ ਨੇ ਕਿ ਜਿਹੜੇ ਲੋਕਾਂ ਨੂੰ ਜਿਹੜੇ ਇੱਕ ਵਿਧਾਇਕ ਨੂੰ, ਜਿਹੜੇ ਇੱਕ ਰਾਜਨੇਤਾ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਹਲਕੇ ਦੇ ਵਿੱਚੋਂ ਵੱਡੀ ਵੋਟ ਦੇ ਨਾਲ ਜਿਤਾਇਆ ਜਾ ਰਿਹਾ ਹੋਵੇ, ਆਖਰ ਉਹਨਾਂ ਨੂੰ ਬਾਰ-ਬਾਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਡੱਕਣ ਦੀ ਕਿਉਂ ਜ਼ਰੂਰਤ ਹੈ? ਕਿਉਂ ਆਖਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਡੱਕਿਆ ਜਾ ਰਿਹਾ? ਆਪਸ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਨਿਆਂ ਪ੍ਰਣਾਲੀ ਦੇ ਤਹਿਤ ਸੁਖਪਾਲ ਸਿੰਘ ਖਹਿਰਾ ਕਦੋਂ ਜੇਲ੍ਹ ਤੋਂ ਬਾਹਰ ਆ ਕੇ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਬੇਬਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਰਹੇ ਨੇ, ਮੁੱਦਿਆਂ ਦਾ ਹੱਲ ਕਰਨ ਵਾਸਤੇ ਨਿਆਂ ਪ੍ਰਣਾਲੀ ਦੇ ਸਨਮੁਖ ਰੱਖਦੇ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੋ ਸਕਦੀ ਹੈ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।